ਕਹਾਣੀ ਸੁਣਨ ਵਾਲਿਆਂ ਦੀ ਖਿਦਮਤ ਵਿੱਚ ਕਹਾਣੀਕਾਰ ਤੋਂ ਬਾਬਰ ਜਵੇਦ ਡਾਰ ਦਾ ਸਲਾਮ। ਅੱਜ ਮੈਂ ਤੁਹਾਨੂੰ ਆਪਣੀ ਕਹਾਣੀ ਆਖਰੀ ਸਟੇਸ਼ਨ ਸੁਣਾ ਰਿਹਾ ਹਾਂ। ਪਾਣੀ ਦਾ ਗਲਾਸ ਤੇ ਪਿਆ ਦੇ ਬਚਿਆ ਰੇਲਵੇ ਸਟੇਸ਼ਨ ਦੇ ਪਲੇਟਫਾਰਮ ਦੇ ਇੱਕ ਬੈਂਚ ਤੇ ਬੈਠਿਆਂ ਵਡੇਰੀ ਔਰਤ ਨੇ ਆਖਿਆ। ਅੰਜਮ ਸੁਹੇਲ ਨੇ ਚੌਂਕ ਕੇ ਉਹਦੇ ਵੱਲ ਵੇਖਿਆ, ਜਿਹੜਾ ਆਪਣੇ ਖਿਆਲਾਂ ਵਿੱਚ ਡੁੱਬਿਆ ਹੋਇਆ ਸੀ। ਹਾਲਾ ਮਾਂ ਜੀ, ਉਹਨੇ ਵਡੇਰੀ ਔਰਤ ਨੂੰ ਆਖਿਆ ਤੇ ਫਿਰ ਪਾਣੀ ਦਾ ਗਲਾਸ ਲਿਆ ਕੇ ਮਾਂ ਹੋਰਾਂ ਨੂੰ ਦੇ ਦਿੱਤਾ। ਪਾਣੀ ਪੀਂਦਿਆਂ ਮਾਂ ਜੀ ਦੇ ਹੱਥ ਕੰਬ ਰਹੇ ਸਨ ਤੇ ਗਲਾਸ ਮੂੰਹ ਨਾਲ ਲਾਂਦਿਆਂ ਦੰਦਾਂ ਨਾਲ ਟਕਰਾਇਆ। ਥੋੜਾ ਜਿਹਾ ਪਾਣੀ ਹੋਂਟਾਂ ਤੋਂ ਤਿਲਕਦਾ ਠੋਡੀ ਰਾਹੀਂ ਸਿੱਧਾ ਮਾਂ ਹੋਰਾਂ ਦੀ ਝੋਲੀ ਵਿੱਚ ਆ ਡਿੱਗਾ। ਪਾਣੀ ਦਾ ਗਲਾਸ ਵੀ ਬੜਾ ਔਖਿਆਂ ਹੋ ਕੇ ਪੀਤਾ। ਜਿੰਦਾ ਰਹਿ ਪੁੱਤਰਾ, ਮਾਂ ਜੀ ਨੇ ਉਹਨੂੰ ਦੁਆਵਾਂ ਦਿੰਦਿਆਂ ਆਖਿਆ। ਉਹਨੇ ਗਲਾਸ ਮਾਂ ਜੀ ਕੋ ਲੈ ਕੇ ਦੁਕਾਨਦਾਰ ਨੂੰ ਮੋੜਿਆ ਤੇ ਫਿਰ ਉਸੇ ਬੈਂਚ ਤੇ ਆ ਕੇ ਬਹਿ ਗਿਆ। ਮਾਂ ਜੀ, ਕਿਹੜੀ ਗੱਡੀ ਤੇ ਜਾਣਾ ਜੇ? ਅੰਜਮ ਸੁਹੇਲ ਨੇ ਮਾਂ ਹੋਰਾਂ ਨੂੰ ਪੁੱਛਿਆ। ਕਿਸੇ ਤੇ ਵੀ ਨਹੀਂ, ਹੁਣੀ ਤਾਂ ਗੱਡੀ ਤੋਂ ਉਤਰੀ ਆ। ਘੁੱਟ ਪਾਣੀ ਪੀਣਾ ਸੀ ਤੇ ਸਾਹ ਲੈਣਾ ਸੀ, ਉਹਨੇ ਆਖਿਆ। ਅੰਜਮ ਸੁਹੇਲ ਨੂੰ ਸਟੇਸ਼ਨ ਤੇ ਬਹਿ ਕੇ ਚਾਹ ਦੀ ਪਿਆਲੀ ਪੀਂਦਿਆਂ ਕਈ ਵਰੇ ਲੰਘ ਗਏ ਸਨ। ਉਹਨੂੰ ਇੱਥੇ ਬਹਿਣ ਦਾ ਚਸਕਾ ਪਿਆ ਗਿਆ ਸੀ। ਜਿਸ ਦਿਹਾੜੀ ਉਹ ਕਿਸੇ ਵਜ੍ਹਾ ਪਾਰੋਂ ਇੱਥੇ ਨਾ ਆਉਂਦਾ, ਉਹ ਦਿਨ ਬੜੀ ਬੇਚੈਨੀ ਨਾਲ ਲੰਘਦਾ। ਅਗਲੇ ਦਿਨ ਆਉਣ ਦੀ ਸੋੜ ਪੈ ਜਾਂਦੀ। ਪਾਂ ਦੀਆਂ ਆਵਾਜ਼ਾਂ ਨਾਲ ਚੱਲਦੀਆਂ ਰੁਕਦੀਆਂ ਟ੍ਰੇਨਾਂ, ਵੰਨ ਸਵੰਨੇ ਜਜ਼ਬਿਆਂ ਤੇ ਉਮੰਗਾਂ ਨਾਲ ਭਰੇ ਚਿਹਰੇ, ਖਾਣ ਪੀਣ ਵਾਲੀਆਂ ਸ਼ੈਵਾਂ ਵੇਚਣ ਵਾਲਿਆਂ ਦੀਆਂ ਆਵਾਜ਼ਾਂ ਤੇ ਚੜ੍ਹਦੇ ਲੈਂਦੀਆਂ ਸਵਾਰੀਆਂ ਦਾ ਸ਼ੋਰ ਇੱਕ ਅਜਿਹਾ ਮਾਹੌਲ ਪੈਦਾ ਕਰਦਾ ਸੀ, ਜਿਹਦੇ ਵਿੱਚ ਉਹ ਬਸ ਗਵਾਚ ਕੇ ਹਯਾਤੀ ਦੀ ਉਲਝੀ ਡੋਰ ਦੀਆਂ ਗੁੱਛੀਆਂ ਸੁਲਝਾਂਦਾ। ਪੁੱਤਰਾ, ਤੂੰ ਕਿਹੜੀ ਗੱਡੀ ਬਹਿਣਾ ਏ? ਮਾਂ ਜੀ ਨੇ ਉਹਨੂੰ ਬੁਲਾਉਂਦਿਆਂ ਆਖਿਆ। ਬਸ ਰੋਜ਼ ਖਿਆਲਾਂ ਦੀ ਗੱਡੀ ਵਿੱਚ ਬਹਿਣਾ ਵਾਂ, ਉਹਨੇ ਨਿੰਮਾ ਜਿਹਾ ਮੁਸਕਰਾਉਂਦਿਆਂ ਆਖਿਆ ਤੇ ਮਾਂ ਹੋਰਾਂ ਦੇ ਮੂੰਹ ਦੀ ਝੁਰੀਆਂ ਵਿੱਚ ਮੁਸਕਾਨ ਫਿਰਨ ਲੱਗ ਪਈ। ਖਿਆਲਾਂ ਦੀ ਗੱਡੀ ਵਿੱਚ ਕਿੱਥੇ ਜਾਣਾ ਹੈ? ਮਾਂ ਹੋਰਾਂ ਨੇ ਪੁੱਛਿਆ, ਜਿਹੜੇ ਆਪਣੇ ਜ਼ਮਾਨੇ ਦੀਆਂ 4-5 ਜਮਾਤਾਂ ਪੜ੍ਹੇ ਲੱਗਦੇ ਸਨ। ਕਿਤੇ ਵੀ ਨਹੀਂ, ਬਸ ਹਯਾਤੀ ਦੇ ਦੁੱਖ ਸਮੇਟ ਕੇ ਜਿੱਥੋਂ ਚੜ੍ਹਨਾ ਵਾ ਉੱਥੇ ਉਤਰ ਜਾਣਾ। ਉਹਨੂੰ ਮਾਂ ਹੋਰਾਂ ਦੇ ਅਕਲਾਪੇ ਨੂੰ ਵੇਖ ਕੇ ਉਹਨਾਂ ਦੀ ਦੁੱਖ ਭਰੀ ਹਯਾਤੀ ਦਾ ਅੰਦਾਜ਼ਾ ਹੋ ਗਿਆ ਸੀ ਤੇ ਉਹ ਉਹਨਾਂ ਦੇ ਦੁੱਖ ਨਾਲ ਸਾਂਝ ਕਰਨਾ ਚਾਹੁੰਦਾ ਸੀ। ਚੱਲ ਪੁੱਤਰਾ, ਅੱਜ ਹਕੀਕਤ ਦੀ ਗੱਡੀ ਵਿੱਚ ਬਹਿ ਜਾ ਤੇ ਮੇਰੀ ਗੱਲ ਸੁਣ, ਮਾਂ ਜੀ ਨੇ ਆਖਿਆ। ਮਾਂ ਜੀ, ਜੀ ਮਾਂ ਜੀ, ਉਹਨੇ ਆਖਿਆ ਤੇ ਮਾਂ ਜੀ ਨੇ ਬੈਂਚ ਤੇ ਬੈਠਿਆਂ ਹੌਲੀ ਹੌਲੀ ਸਿਰ ਕੇ ਉਹਦੇ ਮੂੰਹ ਵੱਲ ਮੂੰਹ ਕੀਤਾ। 5 ਧੀਆਂ ਸਨ ਮੇਰੀਆਂ, ਪੁੱਤਰ ਕੋਈ ਨਹੀਂ ਸੀ। ਖਾਂਦਾ ਪੀਂਦਾ ਘਰ ਸੀ ਸਾਡਾ। ਇਹ ਛੋਟੀਆਂ ਸਨ ਤੇ ਇਹਨਾਂ ਦਾ ਪਿਓ ਮਰ ਗਿਆ। ਕੁਝ ਲੱਗਦਿਆਂ ਲਿਆ ਨਾ ਕੀਤਾ, ਪਰ ਗੁਜ਼ਰ ਬਸਰ ਲਈ ਮੈਨੂੰ ਲੋਕਾਂ ਦੇ ਘਰ ਮਿਹਨਤ ਮੁਸ਼ੱਕਤ ਕਰਨੀ ਪਈ ਤੇ ਸੀਨਾ ਪਰੋਣਾ ਕਰਨਾ ਪਿਆ ਤੇ ਮੈਂ ਗੰਨੇ ਦੇ ਫੋਕ ਵਾਂਗ ਹੁੰਦੀ ਗਈ। ਹਯਾਤੀ ਦਾ ਰਸ ਨੁਚੜਦਾ ਗਿਆ। ਬੱਚੀਆਂ ਜਵਾਨ ਹੋਈਆਂ, ਵਿਆਹ ਕੀਤੇ। ਇੱਕ ਦੇ ਬੰਦੇ ਨੂੰ ਨਸ਼ਾ ਮਾਰ ਦਿੱਤਾ,
ਦੂਜੀ ਦਾ ਬੰਦਾ ਮਰ ਗਿਆ, ਤੀਜੀ ਆਪ ਮਰ ਗਈ, ਚੌਥੇ ਨੂੰ ਤਲਾਕ ਹੋ ਗਈ, ਪੰਜਵੀਂ ਜ਼ਿਹਨੀ ਮਰੀਜ਼ ਹੋ ਗਈ। ਇੱਕ ਸਾਹ ਵਿੱਚ ਗੱਲਾਂ ਕਰਦਿਆਂ, ਹੰਝੂ ਕੇਰਦਿਆਂ ਉਹ ਹੋ ਕੇ ਲੈਣ ਲੱਗ ਪਈ। ਕੁਝ ਦੇਰ ਖਾਮੋਸ਼ੀ ਰਹੀ। ਮਾਂ ਜੀ, ਮੈਂ ਤੁਹਾਡਾ ਪੁੱਤਰ ਹਾਂ, ਮੇਰੇ ਲਈ ਕੋਈ ਹੁਕਮ? ਅੰਜਮ ਸੁਹੇਲ ਨੇ ਆਪਣੀ ਛਾਤੀ ਤੇ ਹੱਥ ਰੱਖਦਿਆਂ ਆਖਿਆ, ਅੱਲਾ ਖੁਸ਼ ਰੱਖੀ ਤੈਨੂੰ, ਤੱਤੀ ਵਾਹ ਨਾ ਲੱਗੇ। ਦੁੱਖਾਂ ਦੇ ਵਾਬ ਰੋਲੇ ਤੇਥੋਂ ਦੂਰ ਰਹਿਣ, ਸਾਡੀ ਤਾਂ ਹੁਣ ਗੁਜ਼ਰ ਹੀ ਗਈ ਹੈ। ਉਹਨੇ ਅੰਜਮ ਸੁਹੇਲ ਦੇ ਸਿਰ ਤੇ ਹੱਥ ਫੇਰਦਿਆਂ ਆਖਿਆ, ਮਾਂ ਜੀ। ਉਹ ਕੁਝ ਕਹਿਣਾ ਚਾਹੁੰਦਾ ਸੀ ਪਰ ਕੁਝ ਨਾ ਕਹਿ ਸਕਿਆ। ਦੁੱਖਾਂ ਵਿੱਚ ਗੁੰਨੀ ਹੋਈ ਮਾਂ ਜੀ ਨੂੰ ਹੌਸਲਾ ਦੇਣ ਲਈ ਉਹਦੇ ਕੋਲ ਕੋਈ ਲਫ਼ਜ਼ ਨਹੀਂ ਸਨ। ਜੀ ਪੁੱਤਰਾ, ਮਾਂ ਜੀ ਨੇ ਆਖਿਆ ਤੇ ਉਹ ਚੁੱਪ ਰਿਹਾ ਤੇ ਕੁਝ ਸੋਚਣ ਲੱਗ ਪਿਆ। ਮੈਨੂੰ ਪਤਾ ਹੈ ਪੁੱਤਰਾ, ਮੈਂ ਤੇਰੇ ਜਜ਼ਬਿਆਂ ਨੂੰ ਸਮਝਦੀ ਹਾਂ। ਤੂੰ ਸੁਚਲ ਇਨਸਾਨ, ਤੂੰ ਦੁੱਖ ਸਮੇਟਣ ਵਾਲਾ ਹੈ। ਮਾਂ ਜੀ ਨੇ ਆਖਿਆ। ਜੀ, ਉਹਨੇ ਆਖਿਆ, ਮੇਰੀ ਹਯਾਤੀ ਦੀ ਗੱਡੀ ਹੁਣ ਆਖਰੀ ਸਟੇਸ਼ਨ ਤੇ ਵੇ, ਜਿੱਥੇ ਸਾਰੀਆਂ ਸਵਾਰੀਆਂ ਉਹਨੂੰ ਇਕੱਲਾ ਛੱਡ ਕੇ ਟੁਰ ਜਾਂਦੀਆਂ ਨੇ। ਆਖਰੀ ਸਟੇਸ਼ਨ ਤੇ ਆਣਾ ਹੀ ਹੈ ਪੁੱਤਰਾ। ਇਹ ਕਹਿੰਦਿਆਂ ਉਹ ਕਪਾਂਦੇ ਜਿਸਮ ਨਾਲ ਹੌਲੀ ਹੌਲੀ ਬੈਂਚ ਤੋਂ ਉੱਠਣ ਲੱਗ ਪਈ।